ਵੀਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਸਪੇਨ ਤੋਂ ਵੀਰ ਜੋਰਾਵਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਖਾਲਿਸਤਾਨ ਐਲਾਨ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਤੇ ਸ਼ੁਭਕਾਮਨਾਵਾਂ ਭੇਟ ਕਰਦਾ ਹਾਂ। ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਅਰਦਾਸ ਕਰਦਾ ਹਾਂ ਤੇ ਆਸ ਕਰਦਾ ਹਾਂ ਸਾਡਾ ਕੌਮੀ ਕਾਰ ਖਾਲਿਸਤਾਨ ਜਲਦੀ ਤੋਂ ਜਲਦੀ ਹੋਂਦ ਵਿੱਚ ਆਵੇ। ਡਾਕਟਰ ਸਾਹਿਬ, ਮੈਂ ਤੁਹਾਨੂੰ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਹਾਂ, ਜੇ ਤੁਸੀਂ ਮੈਨੂੰ ਖਾਲਿਸਤਾਨ ਦੇ ਐਲਾਨਨਾਮੇ ਦੀ ਪੰਜਾਬੀ ਵਿੱਚ ਕਾਪੀ ਭੇਜ ਸਕੋ ਤਾਂ ਮੈਂ ਬੜਾ ਸ਼ੁਕਰਗੁਜ਼ਾਰ ਹੋਵਾਂਗਾ। ਤੁਹਾਡੇ ਜਵਾਬ ਦੀ ਉਡੀਕ ਵਿੱਚ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਵੀਰ ਜ਼ੋਰਾਵਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਪੇਨ ਤੋਂ ਲਿਖਿਆ ਜੀ। ਖਾਲਿਸਤਾਨ ਐਲਾਨ ਦਿਵਸ ਦੀਆਂ ਉਹਨਾਂ ਨੇ ਵਧਾਈਆਂ ਦਿੱਤੀਆਂ ਨੇ, ਸ਼ੁਭਕਾਮਨਾਵਾਂ ਕੀਤੀਆਂ ਜੀ। ਔਰ ਮੈਂ ਸ਼ੁਭਕਾਮਨਾਵਾਂ ਦੇ ਨਾਲ ਇਹ ਵੀ ਜੋੜਦੇ ਹਾਂ ਕਿ ਵੀ ਅਸੀਂ ਸਾਰੇ ਯਤਨ ਵੀ ਕਰੀਏ, ਤਨ ਮਨ ਧਨ ਦੇ ਨਾਲ ਆਪਣਾ ਬਣਦਾ ਯੋਗਦਾਨ ਪਾਈਏ ਤਾਂ ਕਿ ਸਾਡੀ ਕੌਮੀ ਕਾਰ ਦੀ ਚਾਹਨਾ ਹਕੀਕਤ ਵਿੱਚ ਬਦਲ ਸਕੇ ਜੀ। ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂਸੱਤਾ ਸੰਪੰਨ ਦੇਸ਼ ਖਾਲਿਸਤਾਨ ਹੋਂਦ ਵਿੱਚ ਆ ਸਕੇ ਜੀ। ਉਹਨਾਂ ਦੀ ਇਹ ਈਮੇਲ 29 ਅਪ੍ਰੈਲ ਤੋਂ ਫੌਰਨ ਬਾਅਦ ਆਈ ਸੀ ਔਰ ਉਹਨਾਂ ਨੂੰ ਅਸੀਂ ਆਲਰੇਡੀ ਖਾਲਿਸਤਾਨ ਐਲਾਨ ਦਿਵਸ ਦੀ ਜਿਹੜੀ ਪੰਜਾਬੀ ਕਾਪੀ ਜੀ PD ਫਾਈਲ ਫਾਰਮੈਟ 'ਚ ਭੇਜ ਦਿੱਤੀ ਹੈ। ਸੋ ਅੱਜ ਹੀ ਮੈਂ ਚੈੱਕ ਕਰ ਰਿਹਾ ਸੀ ਕਿ ਉਹਨਾਂ ਦੀ ਜਵਾਬੀ ਈਮੇਲ ਵੀ ਆ ਗਈ ਕਿ ਉਹਨਾਂ ਨੂੰ ਉਹ ਮਿਲ ਗਿਆ। ਸੋ ਅਸੀਂ ਸਗੋਂ ਇਹ ਵੀ ਬੇਨਤੀ ਕਰਾਂਗੇ ਕਿ ਹੋਰ ਵੀ ਜਿਹੜੇ ਵੀਰ ਭੈਣਾਂ ਚਾਹੁੰਦੇ ਨੇ ਕਿ ਉਹਨਾਂ ਦੇ ਕੋਲ ਉਹ ਡਾਕੂਮੈਂਟ ਹੋਏ ਓਰੀਜਨਲ ਕਿ ਜਿਹੜਾ ਖਾਲਿਸਤਾਨ ਐਲਾਨ ਦਿਵਸ 'ਚ ਉਹ ਕੀ ਐਲਾਨਨਾਮਾ ਹੈ, ਉਹਦੇ 'ਚ ਕਿਹੜੇ ਤੱਤ ਨੇ ਜਿਹੜੇ ਸਾਡੇ ਭਵਿੱਖ ਦੇ ਸੰਵਿਧਾਨ ਦਾ ਬੀਜ ਰੂਪ ਨੇ ਔਰ ਉਹਦੇ 'ਚੋਂ ਡੈਕਲੇਰੇਸ਼ਨ ਦੇ ਵਿੱਚ ਕੀ ਲਿਖਿਆ ਹੋਇਆ ਐਟਲੀਸਟ ਉਹ ਜਿਹੜੇ ਨੇ ਉਹਨੂੰ ਜਾਣ ਸਕਦੇ ਨੇ। ਸ਼ਾਇਦ ਅੰਗਰੇਜ਼ੀ ਦੇ ਵਿੱਚ ਤਾਂ ਇੰਟਰਨੈਟ 'ਤੇ ਉਹਨਾਂ ਨੇ ਲੱਭ ਲਈ ਹੋਏਗੀ, ਪੰਜਾਬੀ ਵਰਸ਼ਨ ਸ਼ਾਇਦ ਨਾ ਮਿਲੀ ਹੋਏ ਜੀ। ਸੋ ਜੇ ਸਾਨੂੰ ਸਾਡੇ ਦਰਸ਼ਕ ਸਰੋਤੇ ਈਮੇਲ ਲਿਖਣਗੇ ਇਸ ਦੇ ਉੱਤੇ ਤਾਂ ਅਸੀਂ ਉਹਨਾਂ ਨੂੰ ਵੀ ਜਿਹੜਾ ਇਹ ਫਾਰਮੈਟ ਹੈ ਫਾਰਵਰਡ ਕਰ ਦਿਆਂਗੇ। ਉਹ ਇਸ ਦੀਆਂ ਕਾਪੀਆਂ ਵੀ ਕਰਕੇ ਵੰਡ ਸਕਦੇ ਨੇ, ਆਪਣੇ ਘਰ 'ਚ ਵੀ ਇਸ ਨੂੰ ਰੱਖ ਕੇ ਲਗਾਤਾਰਤਾ ਦੇ ਨਾਲ ਇਸ ਦੇ ਕੰਟੈਂਟ ਤੋਂ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਵੀ ਜਾਣੂ ਕਰਵਾ ਸਕਦੇ ਨੇ ਜੀ। ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜ਼ੋਰਾਵਰ ਸਿੰਘ ਦਾ ਜੀ। YouTube ਤੇ ਨਿਊਯਾਰਕ ਪਰੇਡ ਤੇ ਜੋ ਤੁਸੀਂ ਸਪੀਚ ਦਿੱਤੀ ਸੀ ਉਸ ਬਾਰੇ ਸਾਡੇ ਕੋਲ ਕੁਝ ਟਿੱਪਣੀਆਂ ਹਨ। ਡਾਕਟਰ ਸਿੰਘਾ 23 ID ਤੋਂ ਲਿਖਦੇ ਹਨ, ਕਿਆ ਸ਼ਾਨਦਾਰ ਸਪੀਚ ਹੈ। ਭਾਰਤੀ ਲੋਕ ਇਹ ਭੁੱਲ ਜਾਂਦੇ ਹਨ ਕਿ ਇਹਨਾਂ ਨੂੰ ਆਜ਼ਾਦੀ ਲੈਣ ਵਿੱਚ 100 ਸਾਲ ਲੱਗੇ। ਅਸੀਂ ਇੱਕ ਦਿਨ ਵਿੱਚ ਆਪਣੀ ਆਜ਼ਾਦੀ ਲੈਣ ਦੀ ਸਮਰੱਥਾ ਰੱਖਦੇ ਹਾਂ ਜੀ। ਡਾਕਟਰ ਸਾਹਿਬ, ਕਿਉਂਕਿ ਅਸੀਂ ਸਾਡੀ TV 84 ਦੀ ਟੀਮ ਨੇ ਵੀ ਨਿਊਯਾਰਕ ਪੈਰੇਡ ਪੂਰੀ 5 ਘੰਟੇ 6 ਘੰਟੇ ਦੀ ਕਵਰ ਕੀਤੀ ਜੀ। ਔਰ ਜਿੱਥੇ ਕਨਕਲੂਡ ਹੋਈ ਸਾਨੂੰ ਸੰਗਤ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ ਔਰ ਉਹ ਜਿਹੜੀ ਉੱਥੇ ਮੌਕੇ ਦੇ ਉੱਤੇ ਕਿਉਂਕਿ ਉਤਸ਼ਾਹ ਇੰਨਾ ਕੁ ਸੀ, ਜੋ ਵੀ ਗੁਰੂ ਨੇ ਬੁਲਾਇਆ ਕਿਹਾ ਗਿਆ ਉਸ ਦਾ ਕਾਫੀ ਖੈਰ ਮਕਦਮ ਬਹੁਤਿਆਂ ਨੇ ਮੌਕੇ ਤੇ ਵੀ ਕੀਤਾ ਸੀ, ਪਰ ਉਸ ਤੋਂ ਬਾਅਦ ਵੀ ਜਿਹੜੇ ਉੱਥੇ ਪ੍ਰੈਜ਼ੈਂਟ ਵੀ ਸੀ ਜੀ। ਔਰ ਹੁਣ ਇਹ ਜਿਹੜੀ ਸਪੀਚ ਹੈ ਅਪਲੋਡ ਹੋ ਕੇ YouTube ਤੇ ਹੈ ਔਰ ਉਹਨਾਂ ਨੇ ਵੀਰ ਡਾਕਟਰ ਸਿੰਘਾ ਨੇ ਇਸ ਨੂੰ YouTube ਤੇ ਹੀ ਸੁਣਿਆ। ਹੋਰ ਵੀ ਇਹਦੇ ਤੇ ਟਿੱਪਣੀਆਂ ਨੇ ਜੀ। ਸੋ ਅਸੀਂ ਆਪਣੇ ਸਾਰੇ ਜਿਹੜੇ ਵੈਲ ਵਿਸ਼ਰਸ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਤੇ ਜਿਹੜੇ ਵੀਰਾਂ ਭੈਣਾਂ ਨੇ ਇਸ ਲਾਈਵ ਪ੍ਰੋਗਰਾਮ ਨੂੰ ਨਹੀਂ ਦੇਖਿਆ, ਜਿਹੜਾ ਰਿਕਾਰਡਡ ਪ੍ਰੋਗਰਾਮ ਸੀ ਨੈਕਸਟ ਡੇ ਜੀ, ਉਹ ਜੇ ਇਸ ਸਪੀਚ ਨੂੰ ਸੁਣਨਾ ਚਾਹਣ ਤੇ ਫਿਰ ਇਹਦਾ ਗੂਗਲ ਵੀ ਕਰ ਸਕਦੇ ਨੇ। ਡਾਕਟਰ ਅਮਰਜੀਤ ਸਿੰਘ ਐਡਰੈਸਿੰਗ ਏ ਹਿਊਜ ਗੈਦਰਿੰਗ ਔਨ ਨਿਊਯਾਰਕ ਡੇ ਪੈਰੇਡ ਜੀ। ਵੈਸੇ ਤਾਂ ਜੇ ਤੁਸੀਂ ਮੇਰਾ ਨਾਮ ਵੀ ਪਾਓ ਤੇ ਬਹੁਤ ਸਾਰੀਆਂ ਸਪੀਚਸ ਆ ਜਾਂਦੀਆਂ, ਪਰ ਇਹਨੂੰ ਜੇ ਤੁਸੀਂ ਨਿਊਯਾਰਕ ਡੇ ਪੈਰੇਡ ਦੇ ਨਾਲ ਜੋੜ ਕੇ ਲਿਖੋਗੇ ਫਿਰ ਤੁਹਾਡੇ ਲਈ ਲੱਭਣਾ ਸੌਖਾ ਹੋਏਗਾ। ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। IDM 15319981 ਵੀਰ ਲਿਖਦੇ ਹਨ, ਤੁਸੀਂ ਲੋਕ ਆਪਣੇ ਦੇਸ਼ ਦਾ ਨਾਮ ਪੰਜਾਬ ਕਿਉਂ ਨਹੀਂ ਚੁਣਦੇ? ਜਿਸ ਦੇਸ਼ ਲਈ ਤੁਸੀਂ ਸੰਘਰਸ਼ ਕਰ ਰਹੇ ਹੋ, ਪੰਜਾਬ ਦੇਸ਼ ਨਾਲ ਲੰਬਾ ਇਤਿਹਾਸ ਤੇ ਵਿਰਸਾ ਜੁੜਿਆ ਹੋਇਆ ਹੈ ਜੀ। ਡਾਕਟਰ ਸਾਹਿਬ, ਹੁਣੇ ID ਨੰਬਰ ਤਾਂ ਲੰਬਾ ਚੌੜਾ ਹੈ, ਪਰ ਜਿਹੜੇ ਵੀ ਵੀਰ ਲਿਖਣ ਵਾਲੇ ਨੇ ਉਹਨਾਂ ਦਾ ਸੁਝਾਅ ਇਹ ਹੈ ਵੀ ਅਸੀਂ ਖਾਲਿਸਤਾਨ ਸ਼ਬਦ ਨਾ ਇਸਤੇਮਾਲ ਕਰੀਏ, ਅਸੀਂ ਪੰਜਾਬ ਦੇਸ਼ ਕਰੀਏ, ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਵੀ ਇਹਦੇ ਨਾਲ ਲੰਬਾ ਇਤਿਹਾਸ ਔਰ ਵਿਰਸਾ ਜੀ, ਹਿਸਟਰੀ ਐਂਡ ਲੈਗੇਸੀ ਇਹ ਜੁੜੀ ਹੋਈ ਹੈ। ਦੇਖੋ, ਕੋਈ ਵੀ ਜਿਹੜੀ ਕ੍ਰੀਏਟਿਵ ਡਿਬੇਟ ਜਾਂ ਚੰਗੇ ਸਬਜੈਕਟ ਦੇ ਉੱਤੇ ਗੱਲ ਚੰਗੇ ਢੰਗ ਨਾਲ ਹਮੇਸ਼ਾ ਲਾਹੇਵੰਦੀ ਹੁੰਦੀ ਹੈ ਜੀ। ਔਰ ਮੈਂ ਅੱਗੇ ਵੀ ਸ਼ਾਇਦ ਇਹਦਾ ਜ਼ਿਕਰ ਕੀਤਾ ਸੀ ਕਿ ਬਹੁਤ ਅਰਸਾ ਪਹਿਲਾਂ ਦੀ ਗੱਲ ਹੈ, 1990 ਦੀ, ਜਦੋਂ ਮੈਂ ਸ਼ੁਰੂ 'ਚ ਸਰੀ ਕੈਨੇਡਾ ਗਿਆ। ਉਸ ਬੈਲਟ ਦੇ ਵਿੱਚ ਕਾਫੀ ਸਾਬਕਾ ਨਕਸਲੀ ਵੀ ਰਹਿੰਦੇ ਨੇ ਜਿਹੜੇ ਭਾਰਤ ਤੋਂ ਭੱਜ ਕੇ ਆਏ, ਫਿਰ ਇੱਥੇ ਆ ਕੇ ਸੈਟਲ ਵੀ ਹੋ ਗਏ। ਉਹਨਾਂ ਦਾ ਭਾਵੇਂ ਉਹਨਾਂ 'ਚ ਬਹੁਤ ਕਈ ਡਿਵੋਟ ਗੁਰਸਿੱਖ ਵੀ ਨੇ, ਪਰ ਉਹਨਾਂ ਦਾ ਪਿਛੋਕੜ ਥੋੜ੍ਹਾ ਬਹੁਤ ਤਾਂ ਨਾਲ ਰਹਿੰਦਾ ਹੀ ਹੈ।
ਸੋ ਉੱਥੇ ਵੀ ਉਹਨਾਂ ਨੇ ਇੱਕ ਇਕੱਠ ਦੇ ਵਿੱਚ ਜਿਹੜੇ ਘਰੇਲੂ ਟਾਈਪ ਮੀਟਿੰਗ ਸੀ ਇਹ ਸੁਝਾਅ ਦਿੱਤਾ ਸੀ ਕਿ ਵੀ ਅਸੀਂ ਜਿਹੜੀ ਹੈ ਖਾਲਸਾ ਜਾਂ ਸਿੱਖ ਜਾਂ ਖਾਲਿਸਤਾਨ ਗੱਲ ਕਰਦੇ ਹਾਂ, ਜੇ ਅਸੀਂ ਇਹਨੂੰ ਪੰਜਾਬੀ ਜਾਂ ਪੰਜਾਬੀਅਤ ਦੇ ਹਵਾਲੇ ਨਾਲ ਕਰੀਏ ਤਾਂ ਸਾਡੀ ਜ਼ਿਆਦਾ ਵੱਡੀ ਸਪੋਰਟ ਹੋ ਸਕਦੀ ਹੈ ਜੀ। ਸੋ ਮੈਂ ਜਿਵੇਂ ਅੱਗੇ ਵੀ ਦੁਹਰਾਇਆ ਸੀ ਕਿ ਵੀ ਮੈਂ ਤਾਂ ਉਹਨਾਂ ਨੂੰ ਇਹੀ ਕਿਹਾ ਸੀ, ਮੈਂ ਕਿਹਾ ਜੀ ਚਲੋ ਤੁਹਾਡੀ ਗੱਲ ਤਾਂ ਠੀਕ ਹੈ, ਪਹਿਲਾਂ ਇਹ ਦੱਸੋ ਵੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪੰਜਾਬ ਦਾ ਇਤਿਹਾਸ 6-7 ਹਜ਼ਾਰ ਸਾਲ ਦੀ ਹਿਸਟਰੀ ਹੈ ਜੀ, ਕੋਈ 5 ਪ੍ਰਮੁੱਖ ਪੰਜਾਬੀਆਂ ਦੇ ਨਾਂ ਦੱਸੋ ਜੀ। ਔਰ ਮੈਂ ਕਿਹਾ ਜੀ ਚਲੋ ਪੋਰਸ ਮੈਂ ਤੁਹਾਨੂੰ ਦੱਸ ਦਿੰਦਾ, ਹਾਲਾਂਕਿ ਉਹ ਪਤਾ ਨਹੀਂ ਹੈ ਸੀ ਕਿ ਨਹੀਂ ਸੀ, ਪਰ ਚਲੋ ਹੋ ਗਿਆ ਪਪੂਲਰ ਜੀ। ਔਰ ਮੈਂ ਕਿਹਾ ਬਾਕੀ ਦੱਸੋ। ਸੋ ਇੱਕ ਚੁੱਪੀ ਛਾ ਗਈ। ਮੈਂ ਕਿਹਾ ਜੀ ਜੇ ਉਸ ਖਿੱਤੇ ਦਾ ਇਤਿਹਾਸ ਹੀ ਜਾਂ ਉਸ ਦੀ ਜਿਹੜੀ ਜਾਨ ਹੈ ਉਹੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਸ਼ੁਰੂ ਹੋਈ ਤੇ ਫਿਰ ਉਸ ਧਰਤੀ ਦੇ ਉੱਤੇ ਜਿਹੜੇ ਬਲਕਾਰ ਯੋਧੇ 230 ਸਾਲ ਤੋਂ ਜ਼ਿਆਦਾ ਸਮਾਂ 10 ਪਾਤਸ਼ਾਹੀਆਂ ਨੇ ਕਮਾਈ ਕੀਤੀ ਉਹ ਪੈਦਾ ਹੋਏ, ਉਹਨਾਂ ਦੇ ਵਿੱਚੋਂ ਹੀ ਮਹਾਰਾਜਾ ਰਣਜੀਤ ਸਿੰਘ ਇੱਕ ਨੇਟਿਵ ਸੀ, ਸਨ ਆਫ ਦਾ ਸੋਇਲ। ਔਰ ਇਹ ਗੱਲ ਹੁਣ ਈਵਨ ਪਾਕਿਸਤਾਨੀ ਪੰਜਾਬ 'ਚ ਵੀ ਉਹਨਾਂ ਦੇ ਸਕਾਲਰ ਕਹਿੰਦੇ ਨੇ ਕਿ ਵੀ ਜੇ ਸਾਡੀ ਧਰਤੀ ਦਾ ਕੋਈ ਪੁੱਤਰ ਉੱਠਿਆ ਜਿਹਨੇ ਸਾਰਾ ਇਤਿਹਾਸ ਦਾ ਖਾਕਾ ਬਦਲਿਆ ਤੇ ਉਹ ਰਣਜੀਤ ਸਿੰਘ ਸੀ। ਸੋ ਮੈਂ ਔਰ ਬਾਕੀ ਸਾਡੇ ਸਾਰੇ ਹੀ ਜਰਨੈਲ ਜਿਹੜੇ ਉਸ ਪੀਰੀਅਡ ਦੇ ਨੇ ਜਿਨ੍ਹਾਂ ਨੂੰ ਅੱਜ ਵੀ ਅਸੀਂ ਫਖਰ ਦੇ ਨਾਲ ਯਾਦ ਕਰਦੇ ਹਾਂ। ਸੋ ਇਹ ਸਾਰਾ ਕਹਿ ਕੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਜੇ ਉਸ ਧਰਤੀ ਦੇ ਉੱਤੇ ਤਬਦੀਲੀ ਦਾ ਵਾਇਸ ਹੀ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੇ ਸਿੱਖ ਹੈ ਤੇ ਖਾਲਸਾ ਉਹਦਾ ਟੀਸੀ ਦਾ ਬੇਰ ਹੈ ਉਸ ਸਿੱਖ ਰੁੱਖ ਦਾ ਜੀ ਜੀ। ਹਾਲਾਂਕਿ ਸਿੱਖ ਔਰ ਖਾਲਸਾ 'ਚ ਕੋਈ ਫਰਕ ਨਹੀਂ ਹੈ, ਪਰ ਜੇ ਅਸੀਂ ਪੰਜ ਕਕਾਰੀ ਰੂਪ 'ਚ ਦੇਖਦੇ ਹਾਂ ਕਿ ਉਹ ਇੱਕ ਬਲਵਾਨ ਆਤਮਾ ਵਾਲਾ ਮਨੁੱਖ ਉਸ ਧਰਤੀ ਦੇ ਉੱਤੇ ਪਹਿਰੇਦਾਰ ਦੇ ਤੌਰ ਤੇ ਖੜਾ ਕਰ ਦਿੱਤਾ ਹੈ, ਤੇ ਫਿਰ ਸਾਨੂੰ ਖਾਲਸਾ ਜਾਂ ਖਾਲਿਸਤਾਨ ਜਾਂ ਸਿੱਖ ਸ਼ਬਦ ਦੇ ਨਾਲ ਕਿਉਂ ਚਿੜ ਹੈ ਜੀ। ਤੇ ਬਾਕੀ ਵੀ ਜੇ ਟੈਕਨੀਕਲੀ ਸਪੀਕਿੰਗ ਜੇ ਅਸੀਂ ਪੰਜਾਬ ਜਿਨ੍ਹਾਂ ਨੇ ਵੀ, ਕਿਉਂਕਿ ਪੰਜਾਬ ਵੀ ਕਿਹੜਾ ਉਹਦਾ ਓਰੀਜਨਲ ਨਾਂ ਹੈ, ਕਿਸੇ ਜ਼ਮਾਨੇ 'ਚ ਉਹ ਸਪਤ ਸਿੰਧੂ ਸੀ, 7 ਦਰਿਆਵਾਂ ਦੀ ਗੱਲ ਸੀ, ਫਿਰ ਕੋਈ ਹੋਰ ਨਾਂ ਬਣਿਆ। ਇਹ ਤਾਂ ਜਦੋਂ ਮਿਡਲ ਈਸਟ ਵਾਲੇ ਆਏ, ਫਾਰਸੀ ਬੋਲਣ ਵਾਲੇ, ਅਰਬੀ ਜਾਂ ਫਾਰਸੀ ਵਾਲੇ ਖਾਸ ਤੌਰ ਤੇ, ਉਹਨਾਂ ਨੇ ਇਹਨੂੰ ਨਾਂ ਦਿੱਤਾ। ਆਬ ਪਾਣੀ ਨੂੰ ਕਹਿੰਦੇ ਨੇ 5 ਦਰਿਆਵਾਂ ਦੀ ਧਰਤੀ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ। ਸੋ ਹੁਣ ਅੱਜ ਜਿਹੜਾ ਪਾਕਿਸਤਾਨ ਹੈ ਉਹਦੇ ਜਿਹੜਾ ਮੇਜਰ ਪੰਜਾਬ ਸੀ, ਬੇਸ਼ੱਕ ਉਹ ਰਣਜੀਤ ਸਿੰਘ ਦਾ ਪੰਜਾਬ ਸੀ ਜਾਂ ਵੈਸੇ 3 ਦਰਿਆ ਨੇ ਉਹ ਤਾਂ ਪਾਕਿਸਤਾਨ 'ਚ ਨੇ ਔਰ ਉਹਨਾਂ ਦਾ ਵੀ ਸੂਬਾ ਪੰਜਾਬ ਸਭ ਤੋਂ ਪਾਵਰਫੁਲ ਸੂਬਾ ਹੈ, 100 ਮਿਲੀਅਨ ਦੇ ਕਰੀਬ ਉਹਨਾਂ ਦੀ ਆਬਾਦੀ ਹੈ। ਦੂਸਰੇ 3 ਸੂਬੇ ਜਿਹੜੇ ਨੇ ਬਲੋਚਿਸਤਾਨ, ਸਿੰਧ ਔਰ ਖੈਬਰ ਪਖਤੂਨਖਵਾ, ਜੇ ਉਹਨਾਂ ਦੀ ਆਬਾਦੀ ਮਿਲਾ ਵੀ ਲਈ ਜਾਏ ਤਾਂ ਪੰਜਾਬ ਦੀ ਜ਼ਿਆਦਾ ਹੈ। ਸੋ ਆਲਰੇਡੀ ਉਹਨਾਂ ਦਾ ਪੰਜਾਬ ਹੈ। ਫਿਰ ਅਸੀਂ ਲੜਾਂਗੇ ਜੀ ਤੁਹਾਡਾ ਪੰਜਾਬ ਅਸਲੀ ਹੈ ਕਿ ਸਾਡਾ ਪੰਜਾਬ ਅਸਲੀ ਹੈ। ਹਾਲਾਂਕਿ ਅਸੀਂ ਵੀ ਪੰਜਾਬ ਕਹਿੰਦੇ ਹਾਂ ਆਪਣੇ ਸੂਬੇ ਨੂੰ, ਉਹ ਵੀ ਪੰਜਾਬ ਕਹਿੰਦੇ ਨੇ। ਆਮ ਗੱਲਬਾਤ ਲਹਿੰਦਾ ਪੰਜਾਬ ਜਾਂ ਚੜ੍ਹਦਾ ਪੰਜਾਬ ਹੈ, ਪਰ ਟੈਕਨੀਕਲੀ ਸਪੀਕਿੰਗ ਤਾਂ ਦੋਨੋਂ ਹੀ ਸ਼ਬਦ ਪੰਜਾਬ ਵਰਤਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਜੇ ਟੈਕਨੀਕਲੀ ਵੀ ਲੈਣਾ ਹੋਏ ਫਿਰ 3 ਦਰਿਆ, ਅਸੀਂ ਤਾਂ 2.5 ਆਬ ਰਹਿ ਗਏ। ਸਾਡੇ ਕੋਲ ਤਾਂ 2 ਦਰਿਆ, ਸਤਲੁਜ, ਬਿਆਸ, ਰਾਵੀ। ਉਹ ਵੀ ਸਤਲੁਜ ਜਾ ਕੇ ਪਾਕਿਸਤਾਨ 'ਚ ਐਂਡ ਹੁੰਦਾ ਹੈ, ਰਾਵੀ ਵੀ ਪਾਕਿਸਤਾਨ 'ਚ ਐਂਡ ਹੁੰਦਾ, ਸਾਡੇ ਤਾਂ ਬਿਆਸ ਹੀ ਐਂਡ ਹੁੰਦਾ। ਔਰ ਇਹ ਵੀ ਇਹਨਾਂ ਦਾ ਪਾਣੀ ਵੀ ਲੁੱਟ ਕੇ ਹਰਿਆਣਾ, ਰਾਜਸਥਾਨ ਲੈ ਗਏ। ਅਸੀਂ ਤਾਂ ਫਿਰ ਟੈਕਨੀਕਲੀ ਵੀ ਪੰਜਾਬ ਨਹੀਂ ਬਣਦੇ। ਸੋ ਮੈਂ ਸਮਝਦਾ ਵੀ ਜਿਸ ਕਾਜ਼ ਦੇ ਲਈ, ਜਿਸ ਨਾਂ ਦੇ ਲਈ 1.5 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਔਰ ਖਾਲਸਾ ਸ਼ਬਦ ਤਾਂ ਸਭ ਨੂੰ ਇਨਕਲੂਡ ਕਰਦਾ, ਇਨਕਲੂਸਿਵ ਹੈ। ਅਸੀਂ ਕਦੇ ਇਹ ਨਹੀਂ ਕਲੇਮ ਕੀਤਾ ਕਿ ਦੂਸਰਿਆਂ ਲਈ ਨਹੀਂ ਹੈ। ਖਾਲਿਸਤਾਨ ਦਾ ਐਲਾਨਨਾਮਾ ਆਪਣੇ ਆਪ ਜਿਸ ਗੱਲ ਦਾ ਸਬੂਤ ਹੈ। ਸੋ ਮੈਂ ਸਮਝਦਾ ਵੀ ਹੁਣ ਗੱਲ ਆਪਣੀ ਕਿਸਮਤ ਆਪ ਘੜਨ ਦਾ ਹੱਕ ਲੈਣ ਦਾ ਔਰ ਇਸ ਦੇ ਲਈ ਯਤਨ ਕਰੀਏ। ਇਹ ਡਿਬੇਟ ਹੁਣ ਪਿੱਛੇ ਰਹਿ ਗਈ, ਉਹ ਆਨੰਦਪੁਰ ਦਾ ਮਤਾ ਵੀ ਪਿੱਛੇ ਰਹਿ ਗਿਆ, ਕੋਈ ਹੋਰ ਵੀ ਰਹਿ ਗਿਆ। 47 ਤੋਂ ਪਹਿਲਾਂ ਇੱਕ ਮੰਗ ਸੀ ਕਿ ਦੇਸ਼ ਪੰਜਾਬ ਹੋਏ, ਕਿ ਪੰਜਾਬ ਇਕੱਠਾ ਰਹੇ, ਸਾਰੇ ਹੀ ਪੰਜਾਬ ਵਾਲੇ ਮੁਸਲਮਾਨ, ਸਿੱਖ, ਹਿੰਦੂ ਰਹਿਣ। ਉਸ ਵੇਲੇ ਦੇ ਯੂਨੀਅਨਿਸਟ ਲੀਡਰਾਂ ਨੇ ਉਹ ਤੋਰਿਆ ਸੀ, ਨਹੀਂ ਚੱਲਿਆ, ਡਿਵੀਜ਼ਨ ਹੋ ਗਈ। ਹੁਣ ਉਹ ਡਿਵੀਜ਼ਨ ਪਾਕਿਸਤਾਨ ਦਾ ਹਿੱਸਾ ਹੈ, ਉਹ ਪਰਮਾਨੈਂਟ ਹੈ ਉਹਨਾਂ ਦਾ। ਅਸੀਂ ਆਪਣੀ ਗੱਲ ਕਰੀਏ ਵੀ ਸਾਡੀ ਸੱਭਿਅਤਾ ਜਿਹੜੀ ਹੈ ਵਾਘਾ ਤੋਂ ਦਰਿਆਏ ਜਮਨਾ ਤੱਕ ਖਾਲਿਸਤਾਨ ਸਿੱਖੀ ਕਰੈਡਲ ਹੈ, ਸਿੱਖੀ ਦਾ ਆਧਾਰ ਹੈ ਔਰ ਇਹਦਾ ਇਸ ਮੁਲਕ ਦਾ ਨਾਂ ਖਾਲਿਸਤਾਨ ਹੀ ਹੈ। ਔਰ ਇਸ ਦੇ ਵਿੱਚ ਹੁਣ ਕੋਈ ਹੋਰ ਬੇਮਤਲਬ ਡਿਬੇਟ 'ਚ ਪੈਣ ਦਾ ਕੋਈ ਫਾਇਦਾ ਨਹੀਂ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।